ਇਹ ਫੇਸਬੁੱਕ ਮੈਸੇਜ ਡਾਕਟਰ ਸਾਹਿਬ ਸਾਡੇ ਕੋਲ ਆਇਆ ਹੈ ਅਵਤਾਰ ਰਾਮ ਰਹੀਮ ਦੀ ਆਈਡੀ ਤੋਂ, ਆਸਟ੍ਰੇਲੀਆ ਤੋਂ। ਸਾਡੀ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਵੀਡੀਓ ਤੇ ਇਹ ਲਿਖਦੇ ਹਨ, ਤੁਹਾਡੀ ਰਾਏ ਬਾਕੀਆਂ ਨਾਲੋਂ ਚੰਗੀ ਜਾਪਦੀ ਹੈ। ਜੇ ਤੁਸੀਂ ਸੱਚੀ ਹੀ ਸੋਲਜਰ ਹੋ ਤਾਂ ਮਾੜੀ ਸਰਕਾਰ ਖਿਲਾਫ ਅਤੇ ਮਾੜੇ ਸਿਸਟਮ ਖਿਲਾਫ ਲੜੋ, ਬਲਕਿ ਤੁਸੀਂ ਤਾਂ ਵੱਖਰੀ ਸਟੇਟ ਹੀ ਮੰਗੀ ਜਾਂਦੇ ਹੋ। ਮਰਵਾਉਂਦੇ ਰਹੋ ਉਹਨਾਂ ਗਰੀਬ ਸਿੱਖ ਪਰਿਵਾਰਾਂ ਨੂੰ। ਆਜ਼ਾਦ ਖਾਲਿਸਤਾਨ ਦਾ ਮਤਲਬ ਇਹੋ ਹੀ ਹੈ। ਡਾਕਟਰ ਅਮਰਜੀਤ ਸਿੰਘ ਜੀ, ਤੁਸੀਂ ਇੱਕ ਸਿਆਣੇ ਇਨਸਾਨ ਹੋ, ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਤੁਹਾਡੀ ਸਿਆਣਪ ਦੀ ਦਿਸ਼ਾ ਗਲਤ ਹੈ। ਇੱਕ ਗੱਲ ਦੇਖੋ ਕਿ ਕੀ ਤੁਸੀਂ ਆਪਣੇ ਬੱਚਿਆਂ ਅਤੇ ਪਰਿਵਾਰ ਦੀਆਂ ਜਾਨਾਂ ਦੇਣ ਲਈ ਤਿਆਰ ਹੋ? ਜੀ ਡਾਕਟਰ ਸਾਹਿਬ। ਵਾਸ਼ਿੰਗਟਨ ਵੀ ਮੈਨੂੰ ਇੱਕ ਸੱਜਣ ਦੱਸ ਰਹੇ ਸੀ ਕਿ ਅੱਜ ਕੱਲ ਅਵਤਾਰ ਰਾਮ ਰਹੀਮ ਜਾਂ ਗੁਰਮੀਤ ਰਾਮ ਰਹੀਮ ਦੇ ਨਾਂ ਤੇ ਬਹੁਤ ਸਾਰੀਆਂ ਆਈਡੀਜ਼ ਬਣੀਆਂ ਹੋਈਆਂ ਨੇ ਜੀ, ਔਰ ਬਹੁਤ ਸਾਰਾ ਕੁਝ ਪੋਸਟ ਹੁੰਦਾ ਹੈ। ਕੌਣ ਹੈ, ਕੀ ਹੈ, ਜਾਂ ਇਹਦੇ ਪਿੱਛੇ ਕੀ ਹੈ, ਇਹ ਬਿਸਾਈਡਸ ਦਾ ਪੁਆਇੰਟ ਹੈ। ਪਰ ਅਸੀਂ ਫਿਰ ਵੀ ਕਿਸੇ ਵਿਤਕਰੇ 'ਚ ਨਾ ਪੈਂਦੇ ਹਾਂ। ਜਿਹੜਾ ਵੀ ਮੈਸੇਜ ਸਾਡੇ ਤੱਕ ਪਹੁੰਚਦਾ ਹੈ ਕਿਸੇ ਵੀ ਹਵਾਲੇ ਨਾਲ, ਉਸ ਚੋਂ ਜਿਹੜਾ ਥੋੜਾ ਬਹੁਤ ਰੈਲੇਵੈਂਟ ਹੁੰਦਾ ਹੈ ਉਸ ਨੂੰ ਅਸੀਂ ਐਡ ਕਰ ਲੈਂਦੇ ਜੀ। ਸੋ ਉਹਨਾਂ ਨੂੰ ਸਾਡੀ ਰਾਏ ਬਾਕੀਆਂ ਨਾਲੋਂ ਚੰਗੀ ਲੱਗਦੀ ਹੈ ਜਾਂ ਲੱਗੀ ਹੈ, ਔਰ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਜੀ ਅਸੀਂ ਜਿਹੜਾ ਹੈ ਉਹ ਚੰਗੇ ਸੋਚ ਰੱਖਦੇ। ਪਰ ਗੱਲ ਅਲਟੀਮੇਟਲੀ ਇਹ ਹੁੰਦੀ ਹੈ, ਜਿਵੇਂ ਇੱਕ ਸਾਡੇ ਯੂਥ ਐਕਟਿਵਿਸਟ ਰਹੇ ਨੇ, ਸੋ ਉਹਨਾਂ ਨਾਲ ਸਾਡੀ, ਮੈਂ ਤਾਂ ਨਹੀਂ ਕਦੇ ਵੀ ਉਹਨਾਂ ਪ੍ਰਤੀ ਕੋਈ ਨਾ ਪੱਖੀ ਰਵੱਈਆ ਰੱਖਿਆ, ਪਰ ਉਹ ਹਮੇਸ਼ਾ ਹੀ ਨਾ ਪੱਖੀ ਰਹੇ। 90ਵਿਆਂ ਦੀ ਗੱਲ ਹੀ ਹੈ ਜੀ। ਤੇ ਜਦੋਂ ਵੀ ਕੋਈ ਗੱਲ ਕਰਨੀ, ਜੋ ਮੀਟਿੰਗ ਹੋਣੀ, ਤੇ ਮੈਂ ਉਹਨਾਂ ਦਾ ਨਾਂ ਲੈ ਕੇ ਜਦੋਂ ਤਾਰੀਫ ਕਰਨੀ, ਤਾਂ ਉਹਨਾਂ ਇੱਕ ਅੱਧਾ ਫਿਕਰਾ ਸੁਣ ਕੇ ਕਹਿਣਾ, ਉਹਨਾਂ ਨੇ ਕਹਿਣਾ, ਡਾਕਟਰ ਅਮਰਜੀਤ ਵੇਅਰ ਇਜ਼ ਦਾ ਪੰਚ, ਕਿ ਵੀ ਹੁਣ ਆਣਾ ਤਾਂ ਮੁੱਕਾ ਹੈ, ਕਿ ਵੀ ਉਹ ਕੀ ਹੈ ਬਾਕੀ ਛੱਡੋ। ਮੈਂ ਕਿਹਾ ਵੀ ਨਹੀਂ, ਦੇयर ਇਜ਼ ਨੋ ਪੰਚ। ਇੰਨਾ ਵੀ ਰੱਖੋ ਕਿ ਵੀ ਘੱਟੋ ਘੱਟ ਜਿਹੜਾ ਜਦੋਂ ਜਿਹਦੇ ਚੀਜ਼ ਨਾਲ ਅਸੀਂ ਸਹਿਮਤ ਨਾ ਹੋਈਏ, ਸਟਿਲ ਕੁਝ ਨੁਕਤੇ ਹੁੰਦੇ ਨੇ ਜਿਨ੍ਹਾਂ ਨਾਲ ਅਸੀਂ ਸਹਿਮਤ ਹੋ ਸਕਦੇ ਜੀ। ਸੋ ਇਹਨਾਂ ਦਾ ਜਿਹੜਾ ਅਲਟੀਮੇਟਲੀ ਪੰਚ ਹੈ ਉਹ ਤਾਂ ਇਹੀ ਜਾ ਕੇ ਜੁੜਦਾ ਹੈ ਕਿ ਭਾਈ ਗਰੀਬ ਸਿੱਖਾਂ ਨੂੰ ਤੁਸੀਂ ਮਰਵਾ ਰਹੇ ਹੋ, ਆਪਣੀ ਸਟੇਟ ਦੀ ਕੀ ਲੋੜ ਹੈ, ਜ਼ੁਲਮ ਮਾੜੇ ਦੀ ਸਰਕਾਰ ਦੇ ਖਿਲਾਫ ਲੜੋ, ਤੇ ਸਿਆਣਪ ਦੀ ਦਿਸ਼ਾ ਤੁਹਾਡੀ ਗਲਤ ਹੈ। ਦਿਸ਼ਾ ਦਾ ਮਤਲਬ ਇਹ ਹੈ ਕਿ ਵੀ ਡਾਇਰੈਕਸ਼ਨ ਤੁਹਾਡੀ ਠੀਕ ਨਹੀਂ ਹੈ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਆਪਣੇ ਮੁੰਡੇ ਕੁੜੀਆਂ ਮਰਵਾਓਗੇ ਤੇ ਦੂਜਿਆਂ ਦਾ ਕਿਉਂ ਮਰਵਾਉਂਦੇ ਹੋ? ਜੀ। ਮੈਂ ਦੋ ਤਿੰਨ ਗੱਲਾਂ ਕਈ ਵਾਰੀ ਮੈਂ ਦੇਖਦਾ ਹਾਂ ਜਦੋਂ ਮੂਵਮੈਂਟ ਦੇ ਹਵਾਲੇ ਨਾਲ, ਇਹ ਜਦੋਂ ਕਿਤੇ ਵੀ ਸੀਰੀਅਸ ਡਿਬੇਟ ਹੁੰਦੀ ਹੈ, ਕਿਉਂਕਿ ਅਨਫੋਰਚੂਨੇਟਲੀ 47 ਦਾ ਦੌਰ ਕਤਲੋਗਾਰਦ ਦਾ ਦੌਰ ਸਿਵਲ ਵਾਰ ਦਾ ਬਣ ਗਿਆ। ਬਹੁਤਿਆਂ ਨੂੰ ਲੱਗਦਾ ਹੈ ਖਾਲਿਸਤਾਨ ਦਾ ਮਤਲਬ ਹੈ ਸਿਵਲ ਵਾਰ। ਜੀ। ਹਕੂਮਤ ਨੇ ਇਸ ਕਿਸਮ ਦਾ ਐਲੀਮੈਂਟ ਜਾਂ ਸਟੇਟ ਟੈਰਰ ਖੜਾ ਕਰਕੇ ਵਾਇਲੈਂਸ ਨੂੰ ਇੰਨਾ ਕੁ 1980 ਔਰ 90 ਦੇ ਵਿੱਚ ਉਭਾਰਿਆ ਕਿ ਬਹੁਤਿਆਂ ਨੂੰ ਲੱਗਦਾ ਹੈ ਖਾਲਿਸਤਾਨ ਦਾ ਮਤਲਬ ਹੈ ਮਰਨਾ ਮਰਵਾਣਾ। ਜੀ ਜੀ। ਔਰ ਇਹ ਉਹੀ ਕਲਾਸ ਹੈ ਜਿਹੜੇ ਜਦੋਂ ਲੋਕ ਮਰਦੇ ਸੀ, ਭਾਵੇਂ ਸਰਕਾਰ ਹੀ ਮਾਰਦੀ ਸੀ, ਪੁਲਿਸ ਮਾਰਦੀ ਸੀ ਜਾਂ ਦੂਸਰੇ ਮਾਰਦੇ ਸੀ, ਤਾਂ ਉਦੋਂ ਇਹ ਸਮਝਦੇ ਸੀ ਕਿ ਲਹਿਰ ਚੱਲ ਰਹੀ ਹੈ, ਜੀ ਜੀ, ਖਾਲਿਸਤਾਨ ਦੀ ਲਹਿਰ ਬਹੁਤ ਮਕਬੂਲ ਹੈ। ਤੇ ਜਦੋਂ ਹੁਣ ਇਹ ਗੱਲ ਪੀਸਫੁਲ ਤਰੀਕੇ ਨਾਲ ਹੁੰਦੀ ਹੈ, ਸ਼ਾਂਤਮਈ ਤਰੀਕੇ ਨਾਲ ਹੁੰਦੀ ਹੈ, ਰੈਫਰੈਂਡਮ 2020 ਦੇ ਹਵਾਲੇ ਨਾਲ ਜਾਂ ਪੰਜਾਬ ਸਰਬੱਤ ਖਾਲਸਾ ਦੇ ਹਵਾਲੇ ਨਾਲ, ਤੇ ਇੱਕ ਤਬਕੇ ਨੂੰ ਲੱਗਦਾ ਜੀ ਖਾਲਿਸਤਾਨ ਤਾਂ ਹੈ ਹੀ ਨਹੀਂ। ਸੋ ਮੈਂ ਇਹ ਦੋਨੋਂ ਗੱਲਾਂ ਹੀ ਨਕਾਰਨਾ ਚਾਹੁੰਦਾ ਹਾਂ। ਨਾ ਤਾਂ ਖਾਲਿਸਤਾਨ ਦਾ ਮਤਲਬ ਸਿਵਲ ਵਾਰ ਹੈ ਕਿ ਵੀ ਉੱਥੋਂ ਕੋਈ ਹਿੰਦੂ ਕੱਢ ਦੇਣੇ ਨੇ ਜਾਂ ਅਸੀਂ ਬਾਕੀ ਥਾਵਾਂ ਤੋਂ ਨਿਕਲ ਆਣੇ, ਤੇ ਨਾ ਹੀ ਖਾਲਿਸਤਾਨ ਬਣਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਵੀ ਅਸੀਂ ਬੰਦੇ ਮਾਰਨੇ ਨੇ। ਹਾਂ, ਇਹ ਸਰਕਾਰ ਦੀਆਂ ਨੀਤੀਆਂ ਤੇ ਡਿਪੈਂਡ ਕਰਦਾ ਹੈ ਕਿ ਸਰਕਾਰ ਕਿਹੜਾ ਕੋਰਸ ਲੈਂਦੀ ਹੈ। ਔਰ ਦੁਨੀਆ ਦੇ ਵਿੱਚ ਪੀਸਫੁਲੀ ਵੀ ਮੁਲਕ ਬਣਦੇ ਨੇ, ਯੂਨਾਈਟਿਡ ਨੇਸ਼ਨਸ ਦੀ ਇੰਟਰਵੈਂਸ਼ਨ ਵੀ ਹੋ ਸਕਦੀ ਹੈ। ਇੱਕ ਸਟੇਜ ਆ ਜਾਂਦੀ ਹੈ ਜਿੱਥੇ ਲੋਕ ਸਿਆਣਪ ਦੇ ਨਾਲ, ਹੁਣ ਕਿਊਬੈਕ ਹੈ, ਸਕਾਟਲੈਂਡ ਹੈ, ਉਹਦੇ 'ਚ ਵੀ ਤਾਂ ਲੋਕਾਂ ਨੇ ਜਿਹੜਾ ਉਹ ਰੈਫਰੈਂਡਮ ਕੀਤਾ। ਕੋਈ ਇਹ ਤਾਂ ਨਹੀਂ ਹੋਇਆ ਕਿ ਵੀ ਜੇ ਕਿਊਬੈਕ ਦੇ ਲੋਕਾਂ ਨੇ ਕਿਹਾ ਵੀ ਅਸੀਂ ਕੈਨੇਡਾ ਨਾਲ ਨਹੀਂ ਰਹਿਣਾ ਤਾਂ ਉੱਥੇ ਟੈਂਕ ਚੜਾ ਦਿੱਤੇ। ਹੁਣ ਡਿਪੈਂਡ ਕਰਦਾ ਸੈਂਸਿਟੀਵਿਟੀ ਆਫ ਦਾ ਗਵਰਨਮੈਂਟ ਜੀ। ਬਾਕੀ ਰਹਿ ਗਈ ਗੱਲ, ਮੈਂ ਸਮਝਦਾ ਵੀ ਨਾ ਤਾਂ ਸਾਡਾ ਪਹਿਲਾਂ, ਜਾਂ ਜੇ ਹੁਣ ਕੋਈ ਇਹ ਕਹੇ ਜਿਵੇਂ ਅਕਸਰ ਕਈ ਗੈਰ ਜ਼ਿੰਮੇਵਾਰ ਕਿਸਮ ਦੇ ਲੋਕ ਸੰਤ ਪਿੰਡਾਂ ਵਾਲਿਆਂ ਬਾਰੇ ਜਾਂ ਜੁਝਾਰੂ ਲਹਿਰ ਬਾਰੇ ਕਹਿਣਗੇ ਜੀ ਮੁੰਡੇ ਬਰਬਾਦਤੇ ਜੀ ਜੀ, ਔਰ ਕੀ ਖੱਟਿਆ ਜੀ ਕਿਹਨੂੰ। ਦੇਖੋ ਕਿਨੇ ਕਿਸ ਰਸਤੇ ਨੂੰ ਅਖਤਿਆਰ ਕਰਨਾ, ਇਹ ਹਰ ਇੱਕ ਨੇ ਆਪਣੀ ਚੋਣ ਖੁਦ ਕਰਨੀ ਜੀ। ਉਹਦੇ 'ਚ ਮੁੰਡੇ ਕੁੜੀਆਂ ਵੀ ਸ਼ਾਮਲ ਨੇ। ਹੁਣ ਜੇ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਪਰਿਵਾਰ ਦੇ 17-18 ਜੀ ਮਾਰ ਦਿੱਤੇ ਗਏ, ਇਹ ਤਾਂ ਨਹੀਂ ਹੈ ਕਿ ਵੀ ਸਾਰਿਆਂ ਨੇ ਵਲੰਟੈਰਲੀ ਜਿਹੜਾ ਉਸ ਨੂੰ ਚੁਣਿਆ ਕਿ ਜੀ ਅਸੀਂ
ਬਾਬਾ ਮਾਨੋਚਾਲ ਨੇ ਚੁਣਿਆ ਕਿ ਉਹ ਰਸਤਾ ਹੈ ਕਿ ਭਾਈ ਹਥਿਆਰਬੰਦ ਤੋਂ ਬਿਨਾ ਕੋਈ ਚਾਰਾ ਨਹੀਂ ਹੈ। ਉਹ ਤਾਂ ਪੁਲਿਸ ਦੇ ਜ਼ੁਲਮ ਨੇ ਮਾਰੇ। ਹੁਣ ਬਜਾਏ ਕਿ ਇਸ ਕਿਸਮ ਦੇ ਲੋਕ ਹਕੂਮਤ ਜਾਂ ਐਸਟੈਬਲਿਸ਼ਮੈਂਟ ਜਿਨ੍ਹਾਂ ਨੇ ਭਾਈ ਪਰਮਜੀਤ ਸਿੰਘ ਪੰਜਵਾੜ ਦੀ ਬਿਰਧ ਮਾਤਾ ਸਰ ਜਸਵੰਤ ਸਿੰਘ ਖਾਲੜਾ ਨੇ ਕਿਹੜੀ ਗਨ ਚੁੱਕੀ ਸੀ ਜੀ, ਉਹਨਾਂ ਨੇ ਤਾਂ ਸਿਰਫ ਇੱਕ ਤੱਥ ਇਕੱਠੇ ਕਰਨੇ ਸ਼ੁਰੂ ਕੀਤੇ ਸੋ ਇਹ ਲੋਕ ਜਿਹੜੇ ਨੇ ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਖਾਲਿਸਤਾਨ ਔਰ ਹਿੰਸਾ ਇਹਨੂੰ ਸਿਨੋਨਿਮਸ ਬਣਾਉਣਾ ਚਾਹੁੰਦੇ ਨੇ ਔਰ ਇਹਨਾਂ ਕੋਲ ਕੋਈ ਹੋਰ ਨਾ ਹੋਏ ਕਹਿਣਗੇ ਜੀ ਤੁਸੀਂ ਜਾਓ, ਤੁਸੀਂ ਇੱਥੇ ਬੈਠੇ ਕੀ ਕਰਦੇ ਹੋ, ਇੱਥੇ ਥੋੜੀ ਖਾਲਿਸਤਾਨ ਬਣਨਾ, ਉੱਥੇ ਜਾਓ, ਜਾ ਕਹਿਣਗੇ ਜੀ ਤੁਸੀਂ ਮਰਵਾਓ ਆਪਣੇ। ਸੋ ਗੱਲ ਇਹ ਨਹੀਂ ਹੈ ਕਿ ਭਾਈ ਖਾਲਿਸਤਾਨ ਦਾ ਮਤਲਬ ਹਿੰਸਾ ਜਾਂ ਵਾਇਲੈਂਸ ਹੈ ਜਾਂ ਖਾਲਿਸਤਾਨ ਦਾ ਮਤਲਬ ਕਿਸੇ ਨੂੰ ਕੱਢਣਾ ਜਾਂ ਦੂਜਾ ਇਹੀ ਕੰਮ। ਔਰ ਜਦੋਂ ਹਕੂਮਤ ਹਿੰਸਾ ਦਾ ਸਹਾਰਾ ਲੈ ਕੇ ਬੇਗੁਨਾਹਾਂ ਨੂੰ ਮਾਰਦੀ ਹੈ ਤਾਂ ਫਿਰ ਇਹ ਸਾਡਾ ਪੁਆਇੰਟ ਹੋਰ ਵੀ ਸਾਬਤ ਹੁੰਦਾ ਹੈ ਕਿ ਸਾਡੇ ਲਈ ਉਸ ਧਰਤੀ ਦੇ ਉੱਤੇ ਹੁਣੇ ਅਸੀਂ ਜ਼ਿਕਰ ਕੀਤਾ ਹੈ ਵੀ ਕਿਸ ਕਿਸਮ ਦਾ ਹਾਲ ਦਲਿਤ ਵਰਗ ਕਿਵੇਂ ਮਹਿਸੂਸ ਕਰਦਾ ਹੈ, ਹਾਲਾਂ ਉਹਨਾਂ ਦਾ ਕਿੰਨਾ ਵੱਡਾ ਨੰਬਰ ਹੈ ਔਰ ਅੱਜ ਸਾਡੀਆਂ ਈਵਨ ਸੰਸਥਾਵਾਂ ਕਿਸ ਕਦਰ ਜਿਹੜੀਆਂ ਥੋੜੀਆਂ ਬਹੁਤ ਬਚੀਆਂ ਨੇ ਉਹਨੂੰ ਵੀ ਹੜੱਪਣ ਦੇ ਲਈ ਉਹਨਾਂ ਦਾ ਸਿਸਟਮ ਫਿਰਦਾ। ਸੋ ਗੱਲ ਜੋ ਵੀ ਤੁਸੀਂ ਹੋ ਰਾਮ ਰਹੀਮ ਹੋ ਕਿ ਕੋਈ ਹੋਰ ਹੋ, ਕੋਈ ਮੁਰਾਰੀ ਲਾਲ ਹੋ, ਲੇਕਿਨ ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਆਪਣੀ ਸਿਆਣਪ ਜਾਂ ਆਪਣੀ ਦਿਸ਼ਾ, ਜੇ ਤੁਹਾਡੀ ਤਨਖਾਹ ਜਾਂ ਤੁਹਾਡੀ ਰੋਟੀ ਇਸ ਗੱਲ ਤੇ ਡਿਪੈਂਡ ਨਹੀਂ ਕਰਦੀ ਕਿ ਵੀ ਤੁਸੀਂ ਗੱਲ ਨੂੰ ਨਹੀਂ ਸਮਝਣਾ। ਜੇ ਤੁਸੀਂ ਸਮਝੋਗੇ ਤਾਂ ਫਿਰ ਤੁਸੀਂ ਸਾਡੇ ਨਾਲ ਹੀ ਖਲੋਤੇ ਹੋਵੋਗੇ। ਜਿਵੇਂ ਕੱਲ ਇੱਕ ਪ੍ਰਤੀਤ ਕੁਮਾਰ ਜਿਹੜੇ ਇੱਕ ਹਿੰਦੂ ਵੀਰ ਨੇ ਖਾਲਿਸਤਾਨ ਦੀ ਐਡਵੋਕੇਸੀ ਵੀ ਕੀਤੀ ਔਰ ਉਹਨਾਂ ਨੇ ਕਿਹਾ ਵੀ ਇਸ ਤੋਂ ਬਿਨਾਂ ਕੋਈ ਚੁਆਇਸ ਨਹੀਂ ਔਰ ਸਾਨੂੰ ਮਾਣ ਹੋਏਗਾ ਅਸੀਂ ਉਹਦਾ ਹਿੱਸਾ ਬਣੀਏ। ਸੋ ਇਹ ਜਿਹੜੇ ਵੀ ਤੁਸੀਂ ਹੋ, ਜੇ ਤੁਸੀਂ ਇਮਾਨਦਾਰੀ ਦੇ ਨਾਲ ਇੱਕ ਪਹੁੰਚ ਲਓਗੇ ਤਾਂ ਫਿਰ ਤੁਸੀਂ ਵੀ ਇਸ ਸਿੱਟੇ ਤੇ ਪਹੁੰਚੋਗੇ ਕਿ ਇਸ ਸਿਸਟਮ ਦਾ ਐਂਡ ਤੇ ਖਾਲਿਸਤਾਨ ਦਾ ਸਿਸਟਮ ਜਿੱਥੇ ਬਿਨਾਂ ਜ਼ਾਤ ਰੰਗ ਨਸਲ ਧਰਮ ਦੇ ਵਿਤਕਰੇ ਦੇ ਸਾਰੇ ਹੀ ਜਿਹੜੇ ਨੇ ਉਹ ਪਰਸੂਟ ਆਫ ਹੈਪੀਨੈਸ ਕਰ ਸਕਣ, ਇਹੀ ਸੋਲੂਸ਼ਨ ਹੈ। ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਟੋਰਾਂਟੋ ਤੋਂ ਵੀਰ ਆਨੰਦ ਨਾਥ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਗਾ ਜਵਾਕ ਉਹ ਹੁੰਦਾ ਜਿਹੜਾ ਮਿੱਟੀ ਖਾਣ ਨੂੰ ਛੱਡ ਦੇਵੇ, ਦੁੱਧ ਕਿਉਂ ਖਾਣ ਲੱਗ ਜਾਵੇ। ਬਾਦਲਾਂ ਤੋਂ ਛੁਟਕਾਰਾ ਪਾਉਣ ਲਈ ਹਿੰਦੂਤਵਾ ਦੀ ਸੀ ਟੀਮ ਨੂੰ ਚੁਣਨਾ ਕੋਈ ਸਿੱਖਾਂ ਦਾ ਵਧੀਆ ਫੈਸਲਾ ਨਹੀਂ ਹੈ। ਅੱਜ ਭਾਵੇਂ ਲੱਗਦਾ ਚੰਗਾ ਹੈ ਪਰ ਇਸ ਦਾ ਨਤੀਜਾ 5-10 ਸਾਲਾਂ ਨੂੰ ਆਊਗਾ। ਜੇ ਅਸੀਂ ਲੰਮੀ ਸੋਚ ਵਾਲੇ ਹੁੰਦੇ ਤਾਂ 47 ਵੇਲੇ ਇਹ ਸਾਡਾ ਕੁਝ ਬਣ ਜਾਂਦਾ। ਸਾਡੀ ਕਿਸ਼ਤੀ ਰਾਬਾਸ ਰਹੀ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਅਨਹਦ ਨਾਥ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਲਿਖਿਆ। ਉਹ ਲਿਖਦੇ ਤਾਂ 2-4 ਲਾਈਨਾਂ ਚ ਨੇ ਪਰ ਇੱਕ ਅੱਧਾ ਫਰੇਜ਼ ਵਧੀਆ ਜਿਹੜਾ ਉਹ ਲਿਖਦੇ ਨੇ। ਹੁਣ ਗੱਲ ਤਾਂ ਇਹ ਹੈ ਵੀ ਮਿੱਟੀ ਖਾਣੀ ਛੱਡੋ ਤੇ ਦੁੱਧ ਕਿਉਂ ਖਾਓ। ਗੱਲ ਤਾਂ ਬਿਲਕੁਲ ਠੀਕ ਹੈ ਵੀ ਜੇ ਹੁਣ ਲੱਗੀ ਮਿੱਟੀ ਹੋਏ, ਮਿੱਟੀ ਤਾਂ ਨਾ ਹੋਏ ਤਾਂ ਫਿਰ ਉਹ ਕਈ ਵਾਰੀ ਸਵਾਹ ਦੇ ਚੁੱਲ੍ਹਿਆਂ ਨੂੰ ਵੀ ਪੁੱਟ ਕੇ ਖਾ ਜਾਂਦੀਆਂ ਸੀ ਮਾਈਆਂ। ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਕਿ ਵੀ ਇਹ ਕੀ ਬਾਅਦ ਤਾਂ ਹੋਇਆ ਕਿ ਜੀ ਕ੍ਰੇਵਿੰਗ ਹੈ, ਲੈਕ ਆਫ ਕੈਲਸ਼ੀਅਮ ਹੁੰਦਾ ਹੈ ਦੂਸਰਾ। ਪਰ ਮੈਂ ਇਹ ਲੱਭਿਆ ਕਿ ਈਵਨ ਬਾਕੀ ਵੀ ਸ਼ਹਿਰਾਂ 'ਚ ਹੋਏਗਾ, ਜਲੰਧਰ ਦੇ ਰੈਣਕ ਬਾਜ਼ਾਰ 'ਚ ਇੱਕ ਪੂਰੀ ਦੁਕਾਨ ਸੀ, ਉਹ ਮਿੱਟੀ ਮਿਲਦੀ ਸੀ। ਉਹ ਜਿਹੜੀ ਚਿਕਨੀ ਮਿੱਟੀ ਹੈ ਉਹਦੀਆਂ ਟਿੱਕੀਆਂ ਤੇ ਉਹ ਜਿਹੜਾ ਕਿਸੇ ਪੇਸ਼ੈਂਟ ਨੇ ਕਹਾਂਗਾ ਜੀ ਮੈਂ ਤਾਂ ਉਹ ਟਿੱਕੀਆਂ ਖਾਂਦੀ ਰਹੀ ਹਾਂ। ਹੁਣ ਇਹ ਠੀਕ ਹੈ ਵੀ ਜਿਹਨੇ ਮਿੱਟੀ ਖਾਣੀ ਹੈ ਉਹਨੇ ਮਿੱਟੀ ਖਾਣੀ ਛੱਡਣੀ ਨਹੀਂ। ਉਹ ਸਵਾਹ ਖਾ ਲਏਗੀ, ਸਲੇਟੀਆਂ ਖਾ ਜਾਂਦੀਆਂ ਸੀ ਬੀਬੀਆਂ, ਗਾਚੀ ਖਾ ਜਾਂਦੀਆਂ ਸੀ। ਉਹ ਮਿੱਟੀ ਦੀਆਂ ਟਿੱਕੀਆਂ ਬਣੀਆਂ ਮਿਲਦੀਆਂ ਬਾਜ਼ਾਰ 'ਚ, ਪੂਰੇ ਉਹਦੀ ਕੀਮਤ ਰੱਖੀ ਹੋਈ ਹੈ। ਸੋ ਐਨੀਵੇ ਹੁਣ ਮਿੱਟੀ ਖਾਣ ਦਾ ਗੱਲ ਕੀਤਾ ਮੈਨੂੰ ਯਾਦ ਆ ਗਿਆ। ਸੋ ਬਾਕੀ ਉਹਨਾਂ ਨੇ ਗੱਲ ਆਮ ਆਦਮੀ ਪਾਰਟੀ ਤੇ ਕੀਤੀ ਹੈ ਕਿ ਭਾਈ ਹੁਣ ਜੇ ਮਿੱਟੀ ਖਾਣੀ ਹੈ ਉਹਨੂੰ ਕਹਿੰਦੇ ਨਾ ਸਵਾਹ ਖਾਣੀ। ਹੁਣ ਵੀ ਇੱਕ ਵਾਰੀ ਸਵਾਹ ਕਾਂਗਰਸੀਆਂ ਦੀ ਬਾਦਲ ਕਹਿੰਦੇ ਹੁਣ ਇਹ ਵੀ ਸੀ ਟੀਮ ਦੀ ਸਵਾਹ ਖਾਓ ਜੀ। ਤੇ ਉਹਨਾਂ ਨੇ ਕਿਹਾ ਜੀ 5-10 ਸਾਲਾਂ ਨੂੰ ਫਿਰ ਕਹਿਣਗੇ। ਹਾਲਾਂਕਿ ਅੱਜ ਵੀ ਜਦੋਂ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਜੀ ਆਮ ਆਦਮੀ ਪਾਰਟੀ, ਮੈਂ ਕਿਹਾ ਜੀ ਅਜੇ 1 ਸਾਲ ਵਿੱਚ ਪਿਆ ਹੈ, ਆਪਣੇ ਲੋਕਾਂ ਨੂੰ ਹੀ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਆਪਣੀ ਇਸ ਸਾਰੇ ਚੋਂ ਕੀ ਦਿਸ਼ਾ ਬਣਾਈਏ। ਮੈਂ ਕਿਹਾ ਅਜੇ ਹੁਣ ਕੱਲ ਹੀ ਇੱਕ ਮੇਨ ਖਬਰ ਸੀ ਕਿ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਪਿਓ ਪੁੱਤਰ ਤੇ ਇਹਨਾਂ ਨਾਲ 2 MP ਪੰਜਾਬ ਦੇ ਨੇ ਰਲੇ ਹੋਏ, ਡਾਕਟਰ ਧਰਮਵੀਰ ਗਾਂਧੀ ਔਰ ਹਰਿੰਦਰ ਸਿੰਘ ਖਾਲਸਾ ਜੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਦੇਖ ਰਹੇ ਹਾਂ ਵੀ ਪੋਲੀਟੀਕਲ ਪਾਰਟੀ ਬਣਾ ਕੇ ਅਸੀਂ ਵੀ ਜਿਹੜੀ 2017 ਦੀਆਂ ਚੋਣਾਂ ਪੰਜਾਬ 'ਚ ਲੜੀ ਹੈ। ਸੋ ਆਲਰੇਡੀ ਖਡੂਰ ਸਾਹਿਬ ਦੀ ਬਾਈ ਇਲੈਕਸ਼ਨ ਦੇ ਲਈ ਇੱਕ ਭਾਈ ਬਲਦੀਪ ਸਿੰਘ ਜਿਹੜੇ ਰਾਗੀ ਨੇ ਉਹਨਾਂ ਨੂੰ ਹਮਾਇਤ ਵੀ ਦੇ ਦਿੱਤੀ ਹੈ ਉਹਨਾਂ ਨੇ।
ਸੋ ਜੇ ਕੁੱਲ ਮਿਲਾ ਕੇ ਜੋ ਹਾਲਾਤ ਉੱਥੇ ਬਣੇ ਹੋਏ ਨੇ, ਜੇ ਬੇਸ਼ੱਕ ਠੀਕ ਹੈ ਕਿ ਆਮ ਆਦਮੀ ਪਾਰਟੀ ਮੁਕਤਸਰ ਰੈਲੀ ਦੂਜੇ ਤੀਜੇ ਇਸ ਦਾ ਪ੍ਰਭਾਵ ਹੈ, ਪਰ ਜੇ ਇਹਨਾਂ ਦੀ ਦੂਜੀ ਧਿਰ ਆ ਕੇ ਖਲੋ ਜਾਂਦੀ ਹੈ, ਹੁਣ ਜੇ 4 ਐਮਪੀਆਂ ਜੋ 2 ਇੱਕ ਪਾਸੇ ਨੇ 2 ਇੱਕ ਪਾਸੇ ਨੇ, ਜੀ ਦੂਜੀ ਧਿਰ ਖਲੋ ਜਾਂਦੀ ਹੈ ਔਰ ਆਲਰੇਡੀ ਕਾਂਗਰਸ ਨੇ ਅਮਰਿੰਦਰ ਸਿੰਘ ਨੂੰ ਜਿਹੜਾ ਹੈ ਉਸ ਦੇ ਸਿੰਘਾਂ ਨੂੰ ਤੇਲ ਲਾ ਕੇ ਮੈਦਾਨ 'ਚ ਛੱਡਿਆ, ਤੇ ਦੂਜਾ ਇਹਨਾਂ ਦੀਆਂ ਵੋਟਾਂ ਟੁੱਟ ਜਾਂਦੀਆਂ ਨੇ, ਫਿਰ ਇਹੀ ਬਾਦਲ ਬੀਜੇਪੀ ਵੀ ਵਾਪਸ ਆ ਸਕਦੀ ਹੈ। ਇਸ ਗੱਲ ਦਾ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਪਰ ਸਾਨੂੰ ਇਹ ਕੌਣ ਆਂਦਾ ਹੈ, ਕਾਲਾ ਚੋਰ ਆਂਦਾ ਕਿ ਕੌਣ ਆਂਦਾ, ਪਰ ਸਾਨੂੰ ਇਹ ਲੱਗਦਾ ਹੈ ਕਿ ਵੀ ਸਾਡੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਨਸਰਟਨਟੀ ਬਣੀ ਹੋਈ ਹੈ ਔਰ ਉਹ ਇਸ ਸਾਰੇ ਮੁਕਾਮ ਨੂੰ, ਇਸ ਸਾਰੀ ਓਪਰਚੁਨਿਟੀ ਨੂੰ ਵਰਤ ਨਹੀਂ ਰਹੀਆਂ ਆਪਣੀ ਗੱਲ ਨੂੰ ਅੱਗੇ ਤੋਰਨ ਲਈ। ਔਰ ਅਨਹਦਨਾਥ ਸਿੰਘ ਜੀ ਨੇ 47 ਦਾ ਜ਼ਿਕਰ ਕੀਤਾ, ਫਿਰ ਦੁੱਖ ਦੀ ਰਾਗ ਤੇ ਹੱਥ ਰੱਖ ਦਿੰਦੇ ਨੇ। ਜੀ ਜੀ ਔਰ ਵਾਕਿਆ ਹੀ ਗੱਲ ਤਾਂ ਬਹੁਤ ਵਾਰੀ ਇਹ ਕਹਿਣ ਤੇ ਹੀ ਮੈਂ ਮਜਬੂਰ ਹੁੰਦਾ ਕਿ ਵੀ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ। ਜੀ ਜੀ ਅਸੀਂ ਮੌਕਾ ਗਵਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੰਦੇ, ਜੀ ਪਰ ਹੋਪਫੁਲੀ ਜਿਵੇਂ ਹੋਪਿੰਗ ਅਗੇਂਸਟ ਹੋਪ ਇਜ਼ ਦਾ ਫੋਲੀ ਆਫ ਹਿਊਮਨ ਨੇਚਰ। ਭਾਵੇਂ ਇਨਸਾਨੀ ਸੁਭਾਅ ਦੀ ਇਹ ਮੂਰਖਤਾ ਹੋਏ ਕਿ ਆਸ ਰੱਖਣੀ, ਪਰ ਫਿਰ ਸਾਡੇ ਸਧਾਰਨ ਪਿੰਡੂ ਬਾਈ ਵੀ ਕਹਿੰਦੇ ਨੇ ਜੀ ਆਸ ਦੇ ਉੱਤੇ ਹੀ ਜਗਤ ਹੈ। ਜੀ ਜੇ ਆਸ ਹੈ ਤੇ ਕੁਝ ਹੋਏਗਾ, ਹੋਪ ਹੀ ਹੈ। ਐਂਡ ਵੀ ਹੋਪ ਕਿ ਕੋਈ ਚੇਂਜ ਹੋਏ, ਕੋਈ ਸਾਡੇ ਵੀਰਾਂ ਨੂੰ ਕੋਈ ਸਮਝ ਆਏ, ਭੈਣਾਂ ਨੂੰ ਵੀ ਵਿੱਚੇ ਜੇ ਉੱਥੇ ਕੋਈ ਹੈ ਨੇ ਐਕਟਿਵ, ਭੈਣਾਂ ਨੂੰ ਤਾਂ ਉਹ ਹੀ ਨਹੀਂ ਸਾਡੇ ਲਾਗੇ ਲੱਗਣ ਦਿੰਦਾ ਕਿਸੇ ਵੀ ਇਸ ਕਿਸਮ ਦੀ ਐਕਟੀਵਿਟੀ ਲਈ। ਜੀ ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਇਹਨਾਂ ਨੇ ਸਾਨੂੰ ਲਿਖਿਆ। ਜੀ ਰਾਓ ਸਾਹਿਬ